ਦੇ ਨਾਲ ਸੋਨੇ ਦੀ ਕੀਮਤਾਂ 'ਚ ਵੀ ਕਮੀ ਆਈ ਹੈ ਔਰ ਇਹ ਬੜੀ ਇੱਕ ਚੀਜ਼ਾਂ ਜਿਹੜੀਆਂ ਬਿਹਤਰੀ ਦੀ ਤਰਫ ਜਾਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਅਗਰ ਇਕਨੋਮੀ ਇਸੇ ਤਰ੍ਹਾਂ ਚੱਲਦੀ ਹੈ ਤੇ ਸਾਲ ਜਿਹੜਾ ਉਹ ਬਿਹਤਰੀ ਦਾ ਹੋ ਸਕਦਾ ਕਿਉਂਕਿ ਅੱਜ ਸਾਲ ਦੇ ਪਹਿਲੇ ਦਿਨ ਸਟਾਕ ਮਾਰਕੀਟ ਜਿਹੜੀ ਹੈ ਉਹ ਵੀ ਬਹੁਤ ਉਹਦੇ 'ਚ ਵੀ ਤੇਜ਼ੀ ਨਜ਼ਰ ਆਈ ਹੈ। ਤੇ ਚੋਈ ਸਾਹਿਬ ਵਾਲੀ ਚੱਲਦੇ ਹਾਂ ਤੇ ਪੁੱਛਨੇ ਆ ਚੋਈ ਸਾਹਿਬ, ਮੁਬਾਰਕ ਹੋਵੇ ਜਨਾਬ ਨੂੰ ਤੇਲ ਪੈਟਰੋਲ ਪਵਾਉਣ ਦੀ। ਲੱਗਦਾ ਤੁਹਾਨੂੰ ਜਿਹੜਾ ਪੈਟਰੋਲ ਵਾਲਾ ਪਹਿਲਾ ਆਇਆ ਪਹਿਲਾ ਪੈਟਰੋਲ ਸਸਤਾ ਤੁਸੀਂ ਪਵਾਇਆ ਹੈ ਤਾਂ ਖੁਸ਼ੀ ਹੋਈ ਹੈ। ਤੇ ਸੋਨੇ ਦਾ ਵੀ ਤੁਸੀਂ ਇਹ ਕਿਹਾ ਸਸਤਾ ਹੋ ਗਿਆ ਤੇ ਚਲੋ ਫਿਰ ਤੁਸੀਂ ਸ਼ਾਦੀ ਨਹੀਂ ਕਰਾਈ ਲੱਗਦਾ ਮੈਨੂੰ ਅਜੇ, ਜ਼ੇਵਰ ਜ਼ੂਵਰ ਵਾਸਤੇ ਤੁਸੀਂ ਦੌੜ ਲਾਈ ਤੇ ਉਹ ਤੁਸੀਂ ਆਪਣੀ ਇਕਨੋਮੀ ਨਾਲ ਜੋੜਿਆ। ਅਸੀਂ ਤਾਂ ਵੇਟ ਕਰ ਰਹੇ ਹੋਰ ਸਸਤਾ ਹੋ ਜਾਏ ਚੋਈ ਸਾਹਿਬ। ਨਹੀਂ ਚਲੋ ਮੈਂ ਅਸੀਂ ਤਾਂ ਕਹਿੰਦੇ ਆ ਜੇ ਹੋਰ ਸਸਤਾ ਹੋ ਜਾਏ ਤੁਸੀਂ ਜਿਹੜੇ ਨਾ ਬਿਸਕਿਟ ਉਹਨਾਂ ਦੇ ਲਵੋ। ਤੁਸੀਂ ਲੈ ਕੇ ਰੱਖੇ ਤੇ ਨਹੀਂ ਕਿ ਤੁਹਾਨੂੰ ਨੁਕਸਾਨ ਹੋਇਆ, ਅਗਰ ਤੁਹਾਨੂੰ ਨੁਕਸਾਨ ਹੋਣਾ ਫਿਰ ਵੀ ਅਸੀਂ ਲੈਣਾ ਨਹੀਂ। ਮੈਨੂੰ ਯਾਦ ਆ ਗਿਆ ਇੱਕ ਘਰ ਦੇ ਵਿੱਚ ਨਾ ਇੱਕ ਮਿਸਾਲ ਸੀ ਤਾਂ ਉਹ ਖਾਤੂਨ ਜਿਹੜੀ ਹੈ ਨਾ ਉਹ ਹਰ ਵੇਲੇ ਦੂਸਰੀ ਖਵਾਤੀਨ ਬੈਠਦੀਆਂ ਸਨ ਨਾ ਤੇ ਉਹ ਕਹਿੰਦੀਆਂ ਸਨ ਕਹਿੰਦੀ ਨਹੀਂ ਤੈਨੂੰ ਪਤਾ ਲੱਗਿਆ ਸੋਨਾ ਕਿੰਨਾ ਮਹਿੰਗਾ ਹੋ ਗਿਆ। ਉਹ ਦੂਸਰੀ ਵੀ ਕਹਿੰਦੀ ਹਾਂ ਭੈਣਾ ਬਹੁਤ ਮਹਿੰਗਾ ਹੋ ਗਿਆ ਸੋਨਾ। ਤੇ ਤੀਸਰੀ ਨਾਲ ਕਹਿੰਦੀ ਦੇਖੋ ਸੋਨੇ ਨੂੰ ਤੇ ਅੱਗ ਹੀ ਲੱਗੀ ਪਈ। ਉਹ ਮੀਆਂ ਵੀ ਖਲੋਤਾ ਹੁੰਦਾ, ਉਹਨੇ ਕਿਤੇ ਦਫ਼ਤਰ ਜਾਣਾ ਹੁੰਦਾ ਤੇ ਚਾਹ ਬਣਾਉਣ ਤੋਂ ਤਿਆਰ ਬੈਠਾ ਹੁੰਦਾ ਤੇ ਉਹ ਸੋਨੇ ਤੇ ਬਹਿਸ ਸੁਣ ਰਿਹਾ ਹੁੰਦਾ। ਉਹ ਕਹਿੰਦਾ ਫਿਰ ਤੰਗ ਆ ਕੇ ਉੱਥੇ ਪਹਿਲੇ ਤੇ ਬੇਗਮ ਨੂੰ ਕਹਿੰਦਾ ਬੇਗਮ ਤੂੰ ਸੋਨਾ ਲੈਣਾ? ਕਹਿੰਦੀ ਨਹੀਂ। ਤੇ ਕਹਿੰਦਾ ਤੂੰ ਵੇਚਣਾ? ਕਹਿੰਦੀ ਨਹੀਂ। ਤੇ ਕਹਿੰਦਾ ਵਧੇ ਜਾਂ ਘਟੇ ਤੈਨੂੰ ਤਾਂ ਕਹਿੰਦਾ ਮਸਲਾ ਐਡਾ ਇਹ ਕਾਬਲੇ ਬਹਿਸ ਹੈਗੀ ਤੇ ਮੇਰਾ ਵੀ ਉਹ ਹਿਸਾਬ ਹੈ, ਨਾ ਮੈਂ ਖਰੀਦਣਾ ਨਾ ਮੈਂ ਵੇਚਣਾ। ਠੀਕ ਹੈ ਨਾ ਜੀ। ਤੇ ਲੇਕਿਨ ਤੁਹਾਡਾ ਚਲੋ ਕਹਿ ਸਕਦੇ ਤੁਹਾਡੀ ਖੁਸ਼ੀ ਆਵਾਮ ਨੇ ਤਾਂ ਦੋਸਾ ਖਰੀਦਣਾ, ਆਵਾਮ ਚ ਸੋਨੇ ਦੇ ਤਾਜਰ ਵੀ ਨੇ ਉਹ ਵੇਚ ਖਰੀਦ ਕਰਦੇ ਨੇ। ਤੇ ਇਹ ਗੱਲ ਜਿਹੜੀ ਤੁਸੀਂ ਪੈਟਰੋਲ ਦੀ ਕੀਤੀ ਔਰ ਦੂਸਰੀ ਇਹ ਮੁਲਕ ਦੀ ਇਕਨੋਮੀ ਦੀ ਹਵਾਲੇ ਨਾਲ ਵੀ ਗੱਲ ਕੀਤੀ 2026 ਦੇ ਵਿੱਚ ਜਿਹੜੇ 25 ਦੇ ਐਂਡ ਤੱਕ ਤੇ ਸਾਨੂੰ ਮਸਬਤ ਇਸ਼ਾਰੇ ਨਜ਼ਰ ਆਏ ਨੇ ਇਕਨੋਮੀ। ਦੇਖੋ ਇੱਕ ਉਹ ਇਕਨੋਮੀ ਜਿਹਦੇ ਬਾਰੇ ਚ ਕਿਹਾ ਜਾਂਦਾ ਸੀ ਕਿ ਦਿਵਾਲੀਆ ਹੋ ਜਾਏਗਾ ਮੁਲਕ, ਇੱਕ ਆਮ ਗੱਲ ਸੀ, ਹਰ ਬੰਦਾ ਹੀ ਕਹਿ ਰਿਹਾ ਸੀ। ਠੀਕ ਹੈ ਨਾ ਜੀ। ਤੇ ਸਾਡੇ ਤੁਹਾਨੂੰ ਮੈਂ ਅੱਗੇ ਵੀ ਮੇਰੇ ਖਿਆਲ ਗੱਲ ਕਰ ਚੁੱਕਿਆ ਹਾਂ ਕਿ ਜਿਹੜੇ FBR ਦੇ ਚੇਅਰਮੈਨ ਸਨ ਸ਼ਬਜ਼ ਜ਼ੈਦੀ ਸਾਹਿਬ ਉਹ ਵੀ ਇਹ ਗੱਲ ਕਰ ਚੁੱਕੇ ਸਨ ਕਿ ਟੈਕਨੀਕਲੀ ਇਹ ਡਿਫਾਲਟ ਹੋ ਚੁੱਕਿਆ ਹੈ। ਤੇ ਉਹ ਕੈਸਰ ਬੰਗਾਲੀ ਸਾਹਿਬ ਮੌਜੂਦ ਸਨ, ਬਾਬਾ ਬੰਗਾਲੀ ਮੈਂ ਉਹਨਾਂ ਨੂੰ ਕਹਿਣਾ ਹੁੰਦਾ। ਤੇ ਉਹ ਵੀ ਇਹੋ ਹੀ ਗੱਲ ਕਰਦੇ ਨੇ, ਉਹ ਪਿਛਲੇ ਦਿਨੋਂ ਵੀ ਕੋਈ ਗੱਲ ਕਰ ਰਹੇ ਸਨ। ਤੇ ਲੇਕਿਨ ਇਹ ਤਮਾਮ ਸਾਰੀਆਂ ਨੈਗੇਟਿਵ ਗੱਲਾਂ ਦੇ ਬਾਵਜੂਦ ਵੀ ਤੇ ਉਹ ਸਾਨੂੰ ਇੱਕ ਬਿਹਤਰੀ ਦੀ ਸ਼ਕਲ ਇਹ ਨਜ਼ਰ ਆ ਰਹੀ ਹੈ ਕਿ ਅਸੀਂ ਸਾਡੀ ਇਕਨੋਮੀ ਨੂੰ ਕਮ ਸੇ ਕਮ ਦਿਵਾਲੀਆ ਹੋਣ ਦਾ ਖਤਰਾ ਨਹੀਂ। ਦੇਖੋ ਡਿਫਾਲਟ ਤੋਂ ਬਚ ਗਿਆ, ਡਿਫਾਲਟ ਦਾ ਕੋਈ ਖਤਰਾ ਨਹੀਂ ਜਿਹੜੇ ਅਦਾਦੋ ਸ਼ੁਮਾਰ ਦੀ ਹੱਦ ਤੱਕ, ਕਿਉਂਕਿ ਜ਼ਰੇ ਮੁਬਾਦਲਾ ਦੇ ਜ਼ਖਾਇਰ ਦੇ ਵਿੱਚ ਵੀ ਬਿਹਤਰੀ ਆਈ ਹੈ। ਦੇਖੋ ਪਹਿਲੀ ਗੱਲ ਹੈਗੀ ਕਿ ਤਸਵੀਰ ਦੇ ਦੋਨੋਂ ਰੁਖ ਨੇ, ਇੱਕ ਡਾਰਕ ਪਹਿਲੂ ਹੈ ਤਸਵੀਰ ਦਾ। ਇਕਨੋਮੀ ਦੇ ਡਾਰਕ ਪਹਿਲੂ ਨੂੰ ਅਗਰ ਅਸੀਂ ਸਾਹਮਣੇ ਰੱਖਦੇ ਜਾਵਾਂਗੇ ਫਿਰ ਤਾਂ ਸਾਨੂੰ ਹਰ ਤਰਫ ਮਾਯੂਸੀ ਦੀ ਇੱਕ ਸ਼ਕਲ ਨਜ਼ਰ ਆਏਗੀ ਕਿ ਸਾਡਾ ਡੈਟ ਵੀ ਬਹੁਤ ਵੱਧ ਗਿਆ ਹੈ, ਸਾਡਾ ਅੰਦਰੂਨੀ ਬੈਰੂਨੀ ਕਰਜ਼ੇ ਸਾਡੇ ਤੇ ਬਹੁਤ ਜ਼ਿਆਦਾ ਨੇ, ਮੁਲਕ ਦੇ ਅੰਦਰ ਜਿਹੜਾ ਟ੍ਰੇਡ ਡਿਫਿਸਿਟ ਉਹ ਵੀ ਬਹੁਤ ਜ਼ਿਆਦਾ, ਯਾਨੀ ਟੈਕਸ ਕਲੈਕਸ਼ਨ ਵੀ ਘਟੀ। ਪਹਿਲੀ ਜਿਹੜੀ ਜਦੋਂ 321 ਅਰਬ ਦਾ ਹਦਫ ਜਿਹੜਾ ਸ਼ਾਰਟਫਾਲ ਹੈ, ਸ਼ਾਰਟਫਾਲ ਆਇਆ। ਇਹ ਸਾਰੇ ਚੀਜ਼ਾਂ ਸਾਨੂੰ ਨਾ ਉਹਦੀ ਇੱਕ ਬੜੀ ਮਾਯੂਸੀ ਵਾਲੀ ਤਸਵੀਰ ਦਿੰਦੀਆਂ ਨੇ। ਲੇਕਿਨ ਜਿਹੜੀ ਮੈਂ ਇਕਨੋਮੀ ਦੇ ਹਵਾਲੇ ਨਾਲ ਮੇਰਾ ਇੱਕ ਨੁਕਤਾ ਨਜ਼ਰ ਹੈਗਾ ਕਿ ਇਹ ਵੀ ਗੱਲ ਹੋਣੀ ਚਾਹੀਦੀ ਹੈ, ਲੇਕਿਨ ਜੇ ਇਹ ਇੱਕ ਉਹਦਾ ਜਿਹੜੀ ਅੱਛੀ ਚੀਜ਼, ਜਿਹੜੀ ਅੱਛੀ ਡਿਵੈਲਪਮੈਂਟ ਜਿਹੜੀ ਦੁਨੀਆ ਦੇ ਜਿਹੜੇ ਥਰਡ ਵਰਲਡ ਦੇ ਮੁਲਕ ਹੁੰਦੇ ਨੇ ਨਾ ਉਹਨਾਂ ਨੂੰ ਇਕਨੋਮੀ ਦੇ ਲਿਹਾਜ਼ ਨਾਲ ਖੁਸ਼ੀ ਘੱਟ ਹੀ ਮਿਲਦੀ ਹੈ। ਇਹ ਉਹਨਾਂ ਦਾ ਜਿਵੇਂ ਗਰੀਬ ਬੰਦੇ ਦਾ ਹੁੰਦਾ ਨਾ ਕਿ ਉਹ ਚਾਦਰ ਇੱਕ ਲੈਂਦਾ ਤੇ ਬਾਅਦ ਵਿੱਚੋਂ ਪਤਾ ਲੱਗਦਾ ਕਿ ਹੁਣ ਉਹ ਪੂਰੀ ਨਹੀਂ ਹੈ। ਉਹ ਸੂਟ 100 ਆਉਂਦਾ ਤੇ ਉਹ ਪੂਰਾ ਨਹੀਂ ਉਹਨੂੰ ਆਉਂਦਾ, ਜਾਂ ਦੂਸਰੇ ਵਾਲੇ ਦੇਖਦਾ ਤੇ ਬਹੁਤ ਹੁੰਦੇ ਨੇ। ਉਹ ਇੰਝ ਗਰੀਬ ਮੁਲਕਾਂ ਦੇ ਮਸਾਇਲ ਅਣਗਿਣਤ ਹੁੰਦੇ ਨੇ, ਉਹ ਸਾਰੇ ਪੂਰੇ ਨਹੀਂ ਹੁੰਦੇ। ਲੇਕਿਨ ਉਹ ਖੁਸ਼ੀਆਂ ਆਉਣੀਆਂ ਚਾਹੀਦੀਆਂ ਨੇ। ਪਾਕਿਸਤਾਨ ਦਾ ਉੱਤੇ ਇਕਨੋਮੀ ਦੇ ਉੱਤੇ ਇਤਮਾਦ IMF ਦਾ ਵੀ ਹੋਇਆ। IMF ਨੂੰ ਹਊਆ ਬਣਾ ਕੇ ਪੇਸ਼ ਕਰਨਾ ਉਹ ਇੱਕ ਅਲੱਗ ਇਸ਼ੂ ਹੈ। ਲੇਕਿਨ ਇਹ ਵੀ ਪਹਿਲੀ ਦਫਾ ਪਾਕਿਸਤਾਨ ਚ ਦੇਖਣ ਚ ਆਇਆ ਕਿ ਜਿਹੜੀਆਂ ਮੁਸਲਿਮ ਲੀਗ, ਪੀਪਲਸ ਪਾਰਟੀ ਦੀਆਂ ਜਿਹੜੀਆਂ ਜਮਾਤਾਂ ਨੇ ਇਹਨਾਂ ਨੇ IMF ਦੇ ਉੱਤੇ ਨੈਗੇਟਿਵ ਕਮੈਂਟ ਬੰਦ ਕੀਤੇ ਨੇ ਜਾਂ ਆਲਮੀ ਮਾਲੀਆਤੀ ਅਦਾਰਿਆਂ ਦੇ ਉੱਤੇ, ਕਿਉਂਕਿ ਸਾਡੇ ਇੱਥੇ ਫੈਸ਼ਨ ਬਣ ਗਿਆ ਸੀ ਹਰ ਹਕੂਮਤ ਕਿ ਮੁਲਕ ਨੂੰ IMF ਦੇ ਕੋਲ ਚਲਾ ਗਿਆ। ਹਾਲਾਂਕਿ ਦੁਨੀਆ ਦੇ ਮਾਲੀਆਤੀ ਅਦਾਰਿਆਂ ਦੇ ਕੋਲ ਅਗਰ ਜਾਂਦਾ ਹੈ ਕੋਈ ਇਕਨੋਮੀ, ਉਸ ਇਕਨੋਮੀ ਦੇ ਜਿਹੜੇ ਚਲਾਨ ਵਾਲੇ ਹੁੰਦੇ ਨੇ ਉਹਨਾਂ ਦੀ ਕੁਤਾਈਆਂ ਦੀ ਵਜ੍ਹਾ ਨਾਲ ਜਾ ਰਿਹਾ ਹੁੰਦਾ, ਉਹਨਾਂ ਦੀਆਂ ਗਲਤ ਪਾਲਿਸੀਆਂ ਦੀ ਵਜ੍ਹਾ ਨਾਲ ਜਾ ਰਿਹਾ ਹੁੰਦਾ। ਸਾਊਥ ਕੋਰੀਆ ਨੇ ਤਰੱਕੀ ਕੀਤੀ ਹੈ ਨਾ, IMF ਨੇ ਉਹਨਾਂ ਦੀ ਮਦਦ ਕੀਤੀ, ਵਰਲਡ ਬੈਂਕ ਨੇ ਉਹਨਾਂ ਦੀ ਮਦਦ ਕੀਤੀ ਸੀ, ਕਿਸੇ ਹੋਰ ਨੇ ਨਹੀਂ ਕੀਤੀ, ਕਿਉਂਕਿ ਪੈਸਾ ਉਹਨਾਂ ਦੇ ਕੋਲ ਹੈਗਾ। ਥਰਡ ਵਰਲਡ ਦੀ ਬੁਨਿਆਦੀ ਦੇਖੋ ਗੁਰਬਤ ਦਾ ਜਿਹਨੂੰ ਅਸੀਂ ਵਿਸ਼ੇਸ਼ ਸਾਈਕਲ ਆਫ ਪਾਵਰਟੀ ਕਹਿੰਦੇ ਹਾਂ, ਇਕਨੋਮਿਕਸ ਦਾ ਅਸੂਲ ਹੈਗਾ, ਉਹ ਕੀ ਹੈ? ਪਹਿਲਾ ਉਹਦਾ ਕੰਮ ਹੀ ਉਸ ਵਜ੍ਹਾ ਉਹਦੀ ਸਿਰਫ ਇਹ ਦੱਸੀ ਜਾਂਦੀ ਕਿ ਕੈਪੀਟਲ ਨਾ ਹੋਣਾ,
ਕੈਪੀਟਲ ਦਾ ਮਤਲਬ ਹੈ ਕਿ ਸਰਮਾਇਆ ਨਾ ਹੋਣਾ। ਪਹਿਲੀ ਵਜ੍ਹਾ ਹੁੰਦੀ ਕਿ ਗਰੀਬ ਮੁਲਕ ਇਹ ਹੁੰਦਾ, ਮੈਂ ਕਹਿਣਾ ਇਹ ਚਾਹ ਰਿਹਾ ਕਿ ਗਰੀਬ ਮੁਲਕ ਦੇ ਕੋਲ ਉਹਦੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੁੰਦੀ ਕਿ ਉਹਦੇ ਕੋਲ ਸਰਮਾਇਆ ਨਹੀਂ ਹੈ। ਠੀਕ ਹੈ, ਉਹ ਸਰਮਾਇਆ ਕੌਣ ਫਿਰ ਦਿੰਦਾ ਉਹਨਾਂ ਨੂੰ? ਉਹ ਆਲਮੀ ਮਾਲੀਆਤੀ ਅਦਾਰੇ ਦਿੰਦੇ ਨੇ। ਠੀਕ ਹੈ ਨਾ, ਉਹ ਕਿਉਂ ਦਿੰਦੇ ਨੇ? ਕਿ ਤੁਸੀਂ ਇੱਕ ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ ਕਰ ਸਕੋ, ਫਿਰ ਇਹਦੇ ਚੋਂ ਕਮਾ ਕੇ ਤੁਸੀਂ ਵਾਪਸ ਕਰ ਦਿਓ। ਹਾਂ ਠੀਕ ਹੈ, ਹੁਣ ਮਤਲਬ ਰਿਫਾਰਮਸ ਕਰਨਾ। ਹਾਂ, ਲਿਹਾਜ਼ਾ ਮੇਰੇ ਹਿਸਾਬ 'ਚ ਮੈਂ ਹਮੇਸ਼ਾ ਇਹ ਗੱਲ ਕਰਨਾ ਵਾ ਕਿ ਆਲਮੀ ਮਾਲੀਆਤੀ ਅਦਾਰਿਆਂ ਦਾ ਕਸੂਰ ਘੱਟ ਹੁੰਦਾ ਹੈ, ਕਸੂਰ ਪਾਲਿਸੀ ਮੇਕਰਸ ਦਾ ਜ਼ਿਆਦਾ ਹੁੰਦਾ ਹੈ, ਉਹਨਾਂ ਤੇ ਅਮਲ ਕਰਨ ਵਾਲਿਆਂ ਦਾ ਜ਼ਿਆਦਾ ਹੁੰਦਾ ਹੈ। ਠੀਕ ਹੈ ਨਾ ਜੀ। ਤੇ ਹੁਣ ਅਗਰ ਇੱਕ IMF ਦਾ ਸਾਡੇ ਤੇ ਇਤਮਾਦ ਹੈ, ਠੀਕ ਹੈ, ਉਹ ਸਾਨੂੰ ਕਰਜ਼ੇ ਵੀ ਦੇ ਰਹੇ ਨੇ। ਮਤਲਬ ਹੈ ਕਿ ਜਿਹੜਾ ਤੇਲ ਦੀਆਂ ਕੀਮਤਾਂ ਘੱਟ ਹੋਈਆਂ ਨੇ, ਇਹ IMF ਦੇ ਟਾਰਗੇਟਸ ਪੂਰੇ ਹੋਏ ਨੇ, ਉਹਦੇ ਬਾਅਦ ਸਾਨੂੰ ਬਿਲਕੁਲ ਉਹਦੇ ਬਗੈਰ ਤੇ ਨਹੀਂ ਦੇ ਸਕਦੇ ਸੀ ਨਾ। ਦੇਖੋ ਇਹ ਵੀ ਇੱਕ ਗੱਲ ਹੈ ਵੇ ਕਿ ਜੇ ਤੁਸੀਂ ਰਿਲੀਫ ਆਵਾਮ ਨੂੰ ਦੇ ਸਕਦੇ ਹੋ, IMF ਇਹ ਕਹਿੰਦਾ ਹੈ ਤੁਹਾਨੂੰ ਜਿਸਲੇ ਇੱਕ ਬਹੁਤ ਬੁਰੀ ਹਾਲਤ 'ਚ ਜਿਹੜੀ ਇਕਨੋਮੀ ਹੋਏਗੀ, ਇਹਦਾ ਸਿੰਪਲ ਜਿਹਾ ਮਿਸਾਲ ਹੈ ਕਿ ਤੁਹਾਡਾ ਕਿਸੇ ਬੰਦੇ ਦੀ ਤਨਖਾਹ 50,000 ਹੈ, ਤੁਸੀਂ ਕਿਸੇ ਕੋਲੋਂ ਕਰਜ਼ ਲੈਣ ਜਾਂਦੇ ਹੋ, ਤੁਸੀਂ ਉਹਨੂੰ ਕਹਿੰਦੇ ਹੋ ਕਿ ਜੀ ਮੈਂ ਜਿਹੜਾ ਨਾ ਤੁਹਾਨੂੰ ਮੈਨੂੰ 1 ਲੱਖ ਰੁਪਇਆ ਦੇ ਦਿਓ, ਉਹ ਕਹੇਗਾ ਤੁਹਾਡੀ 50,000 ਤਨਖਾਹ ਹੈ, ਵਾਪਸ ਤੁਸੀਂ ਕਹੋ, ਤੁਸੀਂ ਉਹਨੂੰ ਫਿਰ ਸ਼ੈਡਿਊਲ ਦੋਗੇ ਜੀ ਮੈਂ ਤੁਹਾਨੂੰ ਮਹੀਨੇ ਦਾ ਜਿਹੜਾ ਹੈ ਨਾ ਇਹਦੇ ਵਿੱਚੋਂ 15,000 ਦੇ ਦਿਓ। ਉਹ ਫਿਰ ਤੁਹਾਨੂੰ ਇਹ ਕਹੇਗਾ ਕਿ ਜੀ ਤੁਸੀਂ ਮੈਨੂੰ 15,000 ਦੇ ਦਿੱਤੇ 50 ਦੇ ਵਿੱਚੋਂ, ਤੇ ਬਾਕੀ ਤੁਹਾਡੇ ਕੋਲ 35,000 ਰੁਪਇਆ ਤੁਹਾਡੇ ਕੋਲ ਬਚਿਆ, ਤੁਹਾਡਾ ਘਰ ਦਾ ਖਰਚਾ ਜਿਹੜਾ ਹੈ ਉਹ 30,000 ਹੈ, ਤੇ 5,000 ਤੁਹਾਡੇ ਕੋਲ ਫਾਲਤੂ ਹੈ, ਤੁਸੀਂ 15 ਨਹੀਂ ਦੇ ਸਕਦੇ, ਤੇ ਤੁਸੀਂ ਦੂਸਰੇ ਦਾ ਵੀ ਦੇਣਾ, ਤੇ ਇਹ ਮੈਨੂੰ ਦੱਸੋ ਕਿਵੇਂ ਦਿਓ। ਠੀਕ ਹੈ ਨਾ, ਇਹ ਉਹਦੀ ਹੁੰਦੀ। ਤੇ ਅਗਰ ਅਸੀਂ ਬਿਹਤਰ ਪਲੈਨਿੰਗ ਕਰੀਏ ਤੇ ਮਜ਼ੀਦ ਰਿਲੀਫ ਅਸੀਂ ਦੇ ਸਕਨੇ ਹਾਂ। ਹਕੂਮਤ ਅਗਰ ਆਪਣੇ ਖਰਚਿਆਂ ਨੂੰ ਘਟਾਏ ਤੇ ਮਜ਼ੀਦ ਅਸੀਂ ਰਿਲੀਫ ਦਿੱਤਾ ਜਾ ਸਕਦਾ ਹੈ। ਕੋਈ ਕਮੈਂਟ ਕਰਨਾ ਕਿ ਤੁਹਾਨੂੰ 2026 ਮੇਰਾ ਖਿਆਲ ਹੈ ਕਿ 2026 ਜ਼ਿਆਦਾ ਬਿਹਤਰ ਨਜ਼ਰ ਆਏਗਾ। ਸਾਡੀ ਇਕਨੋਮੀ ਦੇ ਜਿਹੜੇ ਕੁਝ ਜਿਹੜੇ ਐਸੇ ਸੈਕਟਰ ਨੇ ਜਿਹੜੇ ਨਹੀਂ ਚੱਲ ਰਹੇ, ਖਾਸ ਤੌਰ ਦੇ ਉੱਤੇ ਜਿਹੜਾ ਸਾਡੇ ਇੰਟਰਟੇਨਮੈਂਟ ਸੈਕਟਰ ਹੈ, ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡਾ ਸੈਕਟਰ ਹੈਗਾ, ਬਿਲੀਅਨਸ ਆਫ ਡਾਲਰ ਦਾ। ਇਹਦੇ ਅੰਦਰ ਹੀ ਫਿਲਮ, ਡਰਾਮਾ, ਫੈਸ਼ਨ, ਖੇਲ, ਟੂਰਿਜ਼ਮ, ਇਹ ਸਾਰੇ ਇਹਦੇ ਹਿੱਸੇ ਨੇ। ਇਹ ਵੀ ਅਗਰ ਸੈਕਟਰ ਥੋੜਾ ਜਿਹਾ ਖੁੱਲੇ ਤੇ ਸਾਡੀ ਇਨਕਮ ਦੇ ਵਿੱਚ ਇਜ਼ਾਫਾ ਸਾਡੇ ਕੋਲ ਹੋਰ ਵੀ ਬੜੇ ਸੈਕਟਰ ਨੇ। ਤੇ ਇਹ ਮੇਰਾ ਲੱਗਦਾ ਕਿ ਸਾਨੂੰ 2026 ਇਨਸ਼ਾਅੱਲਾ ਬਿਹਤਰੀ ਦੀ ਉਮੀਦ ਹੈ। ਮਸਾਇਲ ਤੇ ਖਤਮ ਨਹੀਂ ਹੋਣੇ ਹੁੰਦੇ, ਕਦੇ ਵੀ ਨਹੀਂ ਹੁੰਦੇ, ਲੇਕਿਨ ਬਿਹਤਰੀ ਵਾਲੇ ਉਮੀਦ ਹੁੰਦੀ ਹੈ। ਤੇ ਮੇਰਾ ਖਿਆਲ ਹੈ ਕਿ ਹੁਣ ਇੱਕ ਮੈਸੇਜ ਵੀ ਦੇ ਦਈਏ, ਤੇ ਉਹ ਮੈਸੇਜ ਇਹ ਵੇ ਕਿ ਮੈਂ ਆਪਣੇ ਸਾਡੇ ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ, ਜਿਹੜੇ ਛੋਟੇ ਬੱਚੇ ਹੁੰਦੇ ਨੇ, ਛੋਟੇ ਮਾਸੂਮ, ਮੈਂ ਦੇਖਿਆ ਅਕਸਰ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਦੇ ਨਾ ਉਹ ਵਾਲਿदैन ਵੀ ਆਪਣੇ ਬੱਚਿਆਂ ਦੇ ਨਾਲ ਨਾ ਬੜਾ ਰੈਸ਼ ਰਵੱਈਆ ਰੱਖਦੇ ਨੇ, ਬੱਚਿਆਂ ਨੂੰ ਬਾਲ ਗੱਲ ਤੇ ਝਿੜਕਦੇ ਨੇ, ਜਾਂ ਕਈ ਮੈਂ ਦੇਖਿਆ ਵਾਲਿदैन ਬੱਚਿਆਂ ਦੇ ਉੱਤੇ ਤਸ਼ੱਦਦ ਕਰਦੇ ਨੇ। ਤੇ ਮੇਰਾ ਖਿਆਲ ਹੈ ਕਿ ਇਹ ਸਾਡੇ ਲੋਕਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਬੱਚਾ ਬਹੁਤ ਮਾਸੂਮ ਹੁੰਦਾ ਹੈ, ਉਹਨਾਂ ਦੇ ਨਾਲ ਸ਼ਫਕਤ ਨਾਲ, ਮੁਹੱਬਤ ਨਾਲ ਪੇਸ਼ ਆਓ, ਉਹ ਤੁਹਾਡਾ ਮੁਸਤਕਬਲ ਹੈਗਾ। ਅਗਰ ਤੁਸੀਂ ਆਪਣੇ ਮੁਸਤਕਬਲ ਨੂੰ ਜ਼ਾਇਆ ਕਰ ਰਹੇ ਹੋ ਆਪਣੇ ਹੱਥਾਂ ਦੇ ਵਿੱਚੋਂ, ਤੇ ਤੁਹਾਡਾ ਸਮਝ ਲਓ ਕਿ ਤੁਸੀਂ ਖੁਦ ਵੀ ਕੁਝ ਨਹੀਂ ਕਰਨ ਜੋਗੇ ਰਹੇ।